ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖੇ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਦਿਲ ਪਸੰਦ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡਾ ਸੇਵਕ ਤੁਹਾਡੀ ਸੇਵਾ ਵਿੱਚ। ਇੱਕ ਸ਼ੇਰ ਹੈ ਕਿ ਦੁਨੀਆ 4 ਦਿਨਾਂ ਦਾ ਵਾਸਾ ਮੁੜ ਵਸੇ ਨਾ ਮੇਲਾ। ਦੁਨੀਆ 4 ਦਿਨਾਂ ਦਾ ਵਾਸਾ ਮੁੜ ਵਸੇ ਨਾ ਮੇਲਾ, ਦਿਲ ਦੇ ਟੇਸ਼ਨ ਸੁੰਝਮ ਸੁੰਝੇ ਨਾ ਗੱਡੀ ਨਾ ਠੇਲਾ। ਤੇ ਐਸੀ ਸਿਚੁਏਸ਼ਨ ਦੇ ਵਿੱਚ ਜਦੋਂ ਬੰਦਾ ਕਿਸੇ ਰਕਸ਼ੇ ਦੇ ਪਿੱਛੇ ਲਿਖਿਆ ਵੇਖਦਾ ਹੈ, ਰੁੱਲ ਤੇ ਗਏ ਆ ਪਰ ਚਸ ਬੜੀ ਆਈ ਹੈ, ਆਹਾ ਸਵਾਦ ਆ ਜਾਂਦਾ। ਕੀ ਕਹਿੰਦੇ ਨੇ, ਰੁੱਲ ਤੇ ਗਏ ਆ ਪਰ ਚਸ ਬੜੀ ਆਈ ਹੈ। ਇੰਜੀ ਚਸ ਲੈਣ ਦੇ ਸਵਾਦ ਨੇ ਇੱਕ ਵਾਰੀ ਮੈਨੂੰ ਮਜਬੂਰ ਕੀਤਾ ਤੇ ਮੈਂ ਬੇਲੀਆਂ ਨੂੰ ਆਖਿਆ, ਯਾਰ ਚੁੱਕੋ ਗੰਢਾ ਤੇ ਚਲੀਏ ਕਿਸੇ ਪਾਸੇ ਮੂੰਹ ਕਰ ਚਲੀਏ। ਉਹ ਕਹਿੰਦੇ ਕਿੱਥੇ? ਮੈਂ ਕਿਹਾ ਅਸੀਂ ਮਿੰਟ ਗੁਮਰੀ ਵੀ ਜਾ ਸਕਨੇ ਹਾਂ, ਅਸੀਂ ਲਹਿਲਪੁਰ ਵੀ ਜਾ ਸਕਨੇ ਹਾਂ, ਜੇ ਫੇਰ ਆਖੇ ਲਿਆਣੀ ਤੇ ਕਾਨੇ ਕਾਛੇ ਵੀ ਜਾ ਸਕਨੇ ਹਾਂ, ਚੀਚੂ ਕਿਮਲੀਆਂ ਵੀ ਜਾ ਸਕਨੇ ਹਾਂ। ਜਿੱਧਰ ਮੂੰਹ ਚੁੱਕਾਂਗੇ ਨਕਦੀ ਅਸੀਂ ਟਾਪੋ ਟਾਪ ਟੁਰੇ ਜਾਵਾਂਗੇ। ਪਰ ਭੇਜਾ ਦੁਖੀ ਉਹ ਹੋਰ ਵੀ ਦੁਖੀ ਹੋ ਗਿਆ, ਕਹਿੰਦਾ ਯਾਰ ਮੈਂ ਤੁਹਾਡੇ ਨਾਲ ਨਹੀਂ ਜਾਣਾ। ਮੈਨੂੰ ਪਤਾ ਤੁਸੀਂ ਮੈਨੂੰ ਉਸੇ ਸ਼ਹਿਰ ਲੈ ਵੜੋਗੇ ਜਿਸ ਸ਼ਹਿਰ ਦੇ ਵਿੱਚੋਂ ਮੈਂ ਮੂੰਹ ਕਰਕੇ ਆਇਆ, ਜਾਂ ਉਹਨਾਂ ਨੇ ਕੱਢਿਆ ਜਾਂ ਮੈਂ ਆਪ ਛੱਡ ਕੇ ਆਇਆ, ਸਮਝ ਤੋਂ ਬਾਹਰ ਹੈ। ਉਹ ਅਸੀਂ ਆਖਿਆ ਭਲਵਾਨ ਜੀ ਛੱਡੋ ਨਿੱਕੀਆਂ ਨਿੱਕੀਆਂ ਗੱਲਾਂ ਹੀ, ਯਾਰ ਦੁਨੀਆ ਬੜਾ ਵਸੀ ਹੈ, ਇਹ ਦੁਨੀਆ ਬਹੁਤ ਵਸੀ ਹੈ। ਔਰ ਇਸ ਦੁਨੀਆ ਦੇ ਵਿੱਚ ਇੱਕੋ ਨਾਰਾ ਬੰਦੇ ਨੂੰ ਜਿਉਂਦਾ ਰੱਖਦਾ, ਉਹ ਇਹ ਹੈ ਕਿ ਰੁੱਲ ਤੇ ਗਏ ਆ ਪਰ ਚਸ ਬੜੀ ਆਈ। ਲਿਆਦਾ ਭਲਵਾਨ ਜੀ ਅਸੀਂ ਥੈਲੇ ਚੁੱਕੇ, ਛਾਬਰ ਚੁੱਕੇ, ਬਕਸੇ ਚੁੱਕੇ, ਬੈਗ ਚੁੱਕੇ ਤੇ ਟੁਰ ਪਏ ਕਿਸੇ ਪਾਸੇ ਨੂੰ। ਵੇਖਦੇ ਆ ਕਿ ਅਸੀਂ ਪਹੁੰਚੇ ਹਾਂ ਉਸ ਸ਼ਹਿਰ ਦੇ ਵਿੱਚ ਜਿਹੜਾ ਕਿ ਪੇਜੇ ਦੁਖੀ ਦਾ ਸ਼ਹਿਰ ਸੀ। ਉੱਥੇ ਜਾ ਕੇ ਪੇਜਾ ਤੇ ਯਾਰ ਹੋਰ ਵੀ ਦੁਖੀ ਹੋ ਗਿਆ। ਕਦੀ ਫੁਹਾਰਾ ਤਸੀਮ ਲੱਭਦਾ ਫਿਰੇ, ਉਹ ਕਦੀ ਕੰਪਨੀ ਕਮੇਟੀ ਬਾਗ ਲੱਭਦਾ ਫਿਰੇ, ਕਦੀ ਬਾਵਲੀ ਲੱਭਦਾ ਫਿਰੇ, ਕਦੀ ਕੁਛ ਲੱਭਦਾ ਫਿਰੇ। ਅਸੀਂ ਉਹਨੂੰ ਆਖਿਆ ਅਸੀਂ ਇੱਥੇ ਸਕੂਨ ਲੱਭਣ ਆਏ ਹਾਂ ਤੇ ਤੂੰ ਕਦੀ ਬਾਵਲੀ ਲੱਭਣਾ, ਕਦੀ ਫੁਹਾਰਾ ਤਸੀਮ ਲੱਭਣਾ, ਕਦੀ ਕੁਛ ਲੱਭਣਾ, ਯਾਰ ਤੂੰ ਕਰੇਗਾ ਕੀ? ਉਹ ਕਹਿੰਦਾ ਕਰਨਾ ਕੀ ਹੈ, ਕਾਸਮ ਰੋਡ ਲੱਭਾਂਗਾ, ਖਾਨ ਬਾਬਾ ਰੋਡ ਲੱਭਾਂਗਾ, ਉਹ ਪੁਰਾਣੀਆਂ ਗਲੀਆਂ ਲੱਭਾਂਗਾ, ਉਹ ਖੜਵੰਜੇ ਲੱਭਾਂਗਾ ਜਿੱਥੇ ਟਾਂਗੇ ਚੱਲਦੇ ਸੀ ਤੇ ਟਾਂਗੇ ਵਾਲਾ ਛਾਂਟਾ ਜਿਹੜਾ ਸੀ ਉਹਨੂੰ ਵਿੱਚ ਅੜਾ ਕੇ ਪਈਏ ਤੇ ਟਰ ਟਰ ਕਰਕੇ ਸੁੱਤਿਆ ਪਿਆ ਨੂੰ ਗਲੀ ਦੇ ਵਿੱਚ ਉਠਾ ਦਿੰਦਾ ਸੀ। ਉਹ ਮੈਂ ਕਿਹਾ ਇੱਥੇ ਕੁਛ ਨਹੀਂ ਲੱਭਣਾ ਯਾਰ, ਸਾਰਾ ਕੁਛ ਗਵਾਚ ਗਿਆ। ਨਹੀਂ ਲੱਭਦੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗੀ ਆ। ਖੈਰ ਅਸੀਂ ਸਾਰਾ ਦਿਨ ਘੁੰਮੇ ਫਿਰੇ, ਸਟੇਸ਼ਨ ਤੇ ਜਾ ਕੇ ਉਹ ਜਵਾਨ ਹੋਰ ਉਦਾਸ ਹੋ ਗਿਆ। ਕਹਿੰਦਾ ਯਾਰ ਮੇਰੇ ਦਿਲ ਵਿੱਚ ਤੇਰੀ ਯਾਦ ਜੂ ਗੱਡੀ ਵਿੱਚ ਕੱਲਾ ਗਾੜ। ਮੈਂ ਕਿਹਾ ਯਾਰ ਹੁਣ ਤੇ ਨਾ ਗੱਡੀ ਰਹੀ, ਲੈਣਾ ਉਖੜੀਆਂ ਪਈਆਂ ਨੇ, ਪਤਾ ਨਹੀਂ ਕੌਣ ਚੁੱਕ ਕੇ ਲਿਆ ਗਿਆ। ਨਾ ਇੱਧਰੋਂ ਗੱਡੀ ਉੱਧਰ ਜਾਂਦੀ ਹੈ, ਨਾ ਉੱਧਰੋਂ ਗੱਡੀ ਇੱਧਰ ਆਉਂਦੀ ਹੈ, ਨਾ ਇੱਧਰੋਂ ਉੱਧਰ ਜਾਂਦੀ ਹੈ। ਉਹ ਕਹਿੰਦਾ ਪਰ ਇਹ ਸਟੇਸ਼ਨ ਮੇਰੇ ਦਿਲ 'ਚ ਆਬਾਦ ਹੈ, ਮੇਰੇ ਅੰਦਰ ਆਬਾਦ ਹੈ, ਇਹ ਸ਼ਹਿਰ ਮੇਰੇ ਦਿਲ 'ਚ ਆਬਾਦ ਹੈ, ਮੇਰੇ ਅੰਦਰ ਆਬਾਦ ਹੈ। ਤੁਸੀਂ ਮੈਨੂੰ ਨਾ ਛੇੜੋ, ਇਹ ਨਾ ਹੋਵੇ ਕਿ ਤੁਹਾਡੇ ਮੈਂ ਬਖੇ ਪੈ ਜਾ ਤੇ ਐਵੇਂ ਖਾਮਖਾਈ ਸਾਡੀ ਅਣਬਣ ਜਿਹੀ ਹੋ ਜਾਏ। ਸਾਡੇ ਤਾਲੁਕਾਤ ਅੱਗੇ ਵੀ ਕੋਈ ਐਡੇ ਕੋਈ ਬਿਹਤਰ ਨਹੀਂ ਹਨ। ਖੈਰ ਭਲਵਾਨ ਜੀ ਸਾਰਾ ਦਿਨ ਅਸੀਂ ਘੁੰਮੇ ਫਿਰੇ, ਕਦੀ ਕਬਰਸਤਾਨ ਤੇ ਕਦੀ ਇੰਗਲਿਸਤਾਨ ਤੇ ਕਦੀ ਕਿੱਥੇ ਸ਼ਹਿਰ ਉਹ ਹੀ ਉਹਦੇ ਵਨ ਪੁਆਨੇ ਰੂਪ ਤੇ ਅਸੀਂ ਵੀ ਪਰਦੇਸੀ ਬਾਵੇ ਉੱਥੇ ਸੈਰਾਂ ਕਰਦੇ ਫਿਰਦੇ ਰਹੇ। ਸ਼ਾਮ ਪਈ ਤੇ ਨਾਨਾ ਵਾਲੀ ਗਲੀ 'ਚੋਂ 5-7 ਨਾਨ ਲਏ, ਮੁਬੀਨ ਦੇ ਹੋਟਲ ਤੋਂ ਟੈਟ ਕਿਸਮ ਦੇ ਕਬਾਬ ਲਏ ਤੇ ਲੰਬੂ ਬਾਰ ਤੋਂ ਟਿੱਕੀਆਂ ਲਈਆਂ ਤੇ ਅਸੀਂ ਜਾ ਕੇ ਬਹਿ ਗਏ। ਇੱਕ ਸਟੇਸ਼ਨ ਦੇ ਲਾਗੇ ਇੱਕ ਪਾਰਕ ਸੀ, ਖਾਲਦ ਮਕਬੂਲ ਪਾਰਕ, ਉੱਥੇ ਬਹਿ ਕੇ ਅਸੀਂ ਕਮਾ ਕਮ ਨਾਲੇ ਗੱਪਾਂ ਮਾਰੀ ਜਾਈਏ, ਨਾਲੇ ਟੁੱਕਰ ਖਾਈ ਜਾਈਏ। ਦੂਰ ਕੋਈ ਵੀ ਨਹੀਂ ਸੀ, ਨੇੜੇ ਤੇ ਅਸੀਂ ਉਹ 5-7 ਸੀ। ਪਾਰਕ ਸੁਨਸਾਨ ਸੀ, ਅਲਬੱਤਾ ਇੱਕ ਬੀਵੀ ਸ਼ਕਲੋਂ ਬੀਵੀ ਵਰਗੀਆਂ ਲੱਗਦੀ ਸੀ ਕਿ ਉਹ ਬੀਬੀ ਦੂਰ ਇੱਕ ਬੈਠੀ ਬੈਂਚ ਤੇ, ਚੋਬੀ ਬੈਂਚ ਤੇ, ਵਿਕਟੋਰੀਅਨ ਸਟਾਈਲ ਜੇ ਬੈਂਚ ਤੇ, ਇੰਜ ਲੱਗਦਾ ਸੀ ਜਿਵੇਂ ਰੋਈ ਜਾ ਰਹੀ ਹੈ। ਕਿਉਂ ਰੋ ਰਹੀ ਹੈ ਇਹਦਾ ਨਾ ਸਾਨੂੰ ਪਤਾ ਸੀ, ਉਸ ਬੀਬੀ ਨੂੰ ਤਾਂ ਪਤਾ ਹੋਵੇਗਾ ਕਿ ਰੋਇਆ ਕਿਵੇਂ ਜਾਂਦਾ ਹੈ ਤੇ ਰਵਾਇਆ ਕਿਵੇਂ ਜਾਂਦਾ ਹੈ। ਸਾਨੂੰ ਵੇਖ ਕੇ ਉਹ ਬੀਬੀ ਉੱਠੀ ਤੇ ਬਾਹਰ ਨੂੰ ਜਾਣ ਲੱਗ ਪਈ। ਕੋਲੋਂ ਦੀ ਟੱਪੀ ਤੇ ਪੇਜੇ ਨੂੰ ਵੇਖ ਕੇ ਬੋਲੀ, ਓਏ ਪੇਜਿਆ ਤੂੰ ਕਿੱਥੇ? ਪੇਜਾ ਵੀ ਫੁੜਕ ਕੇ ਉਹ ਜਾ ਪਿਆ।
ਹੁਣ ਇੱਕ ਪਾਸੇ ਬੀਬੀ ਰੋ ਰਹੀ ਹੈ, ਦੂਜੇ ਪਾਸੇ ਪੇਜਾ ਦੁਖੀ ਰੋ ਰਿਹਾ ਹੈ, ਤੇ ਅਸੀਂ ਪੇਜੇ ਦੀ ਗੈਰ ਹਾਜ਼ਰੀ 'ਚ ਉਹਦੇ ਬਚੇ ਹੋਏ ਨਾਨ, ਉਹਦੇ ਹਿੱਸੇ ਦੇ ਕਬਾਬ ਤੇ ਟਿੱਕੀਆਂ ਵਲੇਟੀ ਜਾ ਰਹੇ। ਪੇਜੇ ਨੇ ਉਹਦੇ ਕੋਲ ਪੁੱਛਿਆ ਬੱਚੇ ਠੀਕ ਨੇ? ਕਹਿੰਦੀ ਠੀਕ ਹੈ, ਅੱਲਾ ਦਾ ਸ਼ੁਕਰ ਹੈ। ਪੇਜੇ ਨੇ ਪੁੱਛਿਆ ਤੇ ਬੱਚਿਆਂ ਦਾ ਅੱਬਾ? ਉਹ ਬੀਬੀ ਜਿਵੇਂ ਸਾਰੇ ਸਬਰ ਦੇ ਬੰਧਨ ਤੋੜ ਕੇ ਬਾਂਹ ਬਾਂਹ ਕਰਕੇ ਰੋ ਉੱਠੀ। ਕਹਿੰਦੀ ਪਤਾ ਨਹੀਂ ਕਿੱਥੇ ਹੈ, ਮੈਨੂੰ ਤਾਂ ਇਹ ਵੀ ਚੇਤਾ ਨਹੀਂ ਕਿ ਉਹ ਆਪ ਘਰ ਛੱਡ ਕੇ ਗਿਆ ਜਾਂ ਮੇਰੇ ਦੁੱਖੋਂ ਘਰ ਛੱਡ ਕੇ ਗਿਆ, ਜਾਂ ਫਿਰ ਮੈਂ ਉਹਨੂੰ ਧੱਕੇ ਮਾਰ ਕੇ ਘਰੋਂ ਕੱਢਿਆ। ਸੁਣਿਆ ਹੈ ਉਹ ਮਰ ਗਿਆ ਹੈ। ਪੇਜਾ ਦੁਖੀ ਹੋਰ ਵੀ ਦੁਖੀ ਹੋ ਕੇ ਜਿਵੇਂ ਹੁਣ ਡਿੱਗਿਆ ਕਿ ਹੁਣ ਡਿੱਗਿਆ। ਸਿਚੁਏਸ਼ਨ ਬੜੀ ਅਜੀਬੋ ਗਰੀਬ, ਬੜੀ ਭਿਆਨਕ ਤੇ ਬੜੀ ਇਮੋਸ਼ਨਲ। ਮੈਂ ਕਿਹਾ ਭਗਵਾਨ ਜੀ ਐਂਟਰੀ ਪਾਓ ਇਸ ਤੋਂ ਪਹਿਲੇ ਕਿ ਪੇਜਾ ਫੁੜਕ ਜਾਏ, ਇਸ ਤੋਂ ਪਹਿਲੇ ਕੋਈ ਬੀਬੀ ਫੁੜਕ ਜਾਏ, ਤੇ ਉਹ ਬੰਦਾ ਜਿਹੜਾ ਘਰੋਂ ਕੱਢਿਆ ਗਿਆ ਹੈ ਜਾਂ ਆਪ ਘਰ ਛੱਡ ਕੇ ਗਿਆ ਹੈ, ਉਹ ਵੀ ਕਿਤੇ ਫੁੜਕ ਕੇ ਵਾਪਸ ਨਾ ਡਿੱਗੇ। ਮੈਂ ਬੀਬੀ ਤੋਂ ਪੁੱਛਿਆ ਉਹਦਾ ਕਸੂਰ ਕੀ ਸੀ? ਕਹਿੰਦੀ ਕਸੂਰ, ਇੱਕ ਕਸੂਰ, ਉਹਦੇ ਬੜੇ ਕਸੂਰ ਸਨ। ਉਹ ਮੈਂ ਕਿਹਾ ਬੰਦਾ ਤੇ ਹੁੰਦਾ ਹੀ ਕਸੂਰਵਾਰ ਹੈ। ਬੀਬੀ ਸਹੀ ਸੀ ਦੱਸ, ਰੌਲਾ ਕੀ ਹੈ? ਕਹਿੰਦੀ ਬੇਰੁਜ਼ਗਾਰ ਸੀ, ਕਦੀ ਸਵੇਰੇ ਸਵੇਰੇ ਮੂੰਹ ਚੁੱਕ ਕੇ ਐਂ ਟੁਰ ਪੈਂਦਾ ਤੇ ਕਦੀ ਐਂ ਟੁਰ ਪੈਂਦਾ, ਤੇ ਹੱਥ 'ਚ ਬਗਲ ਦੇ ਵਿੱਚ ਜਿਹੜਾ ਆਪਣੀ CV ਉਹਦਾ ਛਾਪਰ ਬਗਲ 'ਚ ਪਾਇਆ, ਕਦੀ ਹੱਥ 'ਚ ਕਾਗਜ਼ ਫੜੇ ਨੇ, ਕਦੀ ਸਿਫਾਰਸ਼ਾਂ ਕਰਾਉਂਦਾ ਫਿਰਦਾ, ਤੇ ਕਦੀ ਇੰਟਰਵਿਊ ਦਿੰਦਾ ਫਿਰਦਾ, ਤੇ ਕਦੀ ਕੁਛ ਕਰਦਾ ਫਿਰਦਾ। ਨੌਕਰੀ ਉਹਨੂੰ ਫਿਰ ਨਹੀਂ ਮਿਲੀ। ਮੈਂ ਕਿਹਾ ਬੀਬੀ ਇਹਦੇ 'ਚ ਉਹਦਾ ਕੀ ਕਸੂਰ ਹੈ? ਕਹਿੰਦਾ ਜਿਹੜੀ ਦੁਨੀਆ ਦੇ ਵਿੱਚ ਲੋਕ ਜੌਬ ਕਰ ਰਹੇ ਨੇ, ਤੇਰਾ ਕੀ ਖਿਆਲ ਹੈ ਉਹਨਾਂ ਨੂੰ ਕਿਸੇ ਨੇ ਜੌਬ ਉੱਤੋਂ ਚੁੱਕ ਕੇ ਸੁੱਟਿਆ ਜਿਹੜਾ ਇਹਨੂੰ ਨਹੀਂ ਲੱਭਿਆ? ਉਹ ਮੈਂ ਕਿਹਾ ਬੀਬੀ ਕੋ ਖਿਆਲ ਕਰ, ਕੋ ਖੌਫ ਕਰ। ਉਹ ਵਿਚਾਰਾ ਬਗੌਲ ਦੇ ਰਹੇ ਸੀਵੀਆਂ ਵੀ ਢੋਂਦਾ ਰਿਹਾ ਬਗਲਾਂ 'ਚ ਪਾ ਪਾ ਕੇ, ਉਹ ਵਿਚਾਰਾ ਸਿਫਾਰਸ਼ਾਂ ਵੀ ਕਰਦਾ ਰਿਹਾ, ਨੌਕਰੀ ਨਹੀਂ ਮਿਲੀ, ਤੇ ਉਹਦੇ 'ਚ ਉਹਦਾ ਕੀ ਕਸੂਰ ਹੈ? ਉਹ ਕਹਿੰਦੀ ਕਸੂਰ ਮੇਰਾ ਕੀ ਹੈ? ਇਹ ਜਿਹੜੇ 5-7 ਡੈਕੋਰੇਸ਼ਨ ਪੀਸ ਅਸੀਂ ਦੁਨੀਆ ਵਿੱਚ ਲਿਆਂਦੇ ਨੇ, ਉਹਨਾਂ ਦੇ ਕੀ ਕਸੂਰ ਹੈ ਜੇ ਉਹ ਰੋਟੀ ਨਹੀਂ ਕਮਾ ਸਕਦਾ? ਮੈਂ ਕਿਹਾ ਪਹਿਲੇ ਤਾਂ ਕਮਾਉਂਦਾ ਹੋਵੇਗਾ। ਹਾਂ ਪਹਿਲੇ ਕਮਾਉਂਦਾ ਸੀ, ਉਹ ਕਾਰੋਬਾਰ ਵਿੱਚ ਉਜਾੜ ਦਿੱਤਾ ਤੇ ਸਾਨੂੰ ਵੀ ਉਜੜਨਾ ਪੈ ਗਿਆ। ਮੈਂ ਕਿਹਾ ਬੀਬੀ ਨਾ ਉਹਦਾ ਕਸੂਰ ਹੈ ਨਾ ਤੇਰਾ ਕਸੂਰ ਹੈ, ਕਸੂਰ ਉਸ ਹਾਲਾਤ ਦਾ ਹੈ ਜਿੱਥੇ ਇਨਸਾਨ ਨੂੰ ਨਾ ਰੋਟੀ ਲੱਭਦੀ ਹੈ, ਨਾ ਕੱਪੜਾ ਲੱਭਦਾ ਹੈ, ਨਾ ਮਕਾਨ ਲੱਭਦਾ ਹੈ, ਨਾ ਰੋਜ਼ਗਾਰ ਲੱਭਦਾ ਹੈ। ਹਰ ਬੰਦਾ ਸਵੇਰੇ ਘਰੋਂ ਨਿਕਲਦਾ ਤੇ ਜਿਵੇਂ ਚਾਬੀ ਭਰ ਕੇ ਖਿਡੌਣਿਆਂ ਨੂੰ ਸੜਕ 'ਤੇ ਸੁੱਟੀਦਾ, ਸਵੇਰ ਤੋਂ ਲੈ ਕੇ ਸ਼ਾਮ ਤਾਈਂ ਵਿਚਾਰੇ ਇੱਧਰ ਉੱਧਰ ਰੁਲਦੇ ਫਿਰਦੇ ਨੇ। ਨੌਕਰੀ ਫੇਰ ਨਾ ਲੱਭੇ ਤੇ ਕਸੂਰ ਕਿਹਦਾ ਹੈ? ਉਸ ਬੰਦੇ ਦਾ ਕਸੂਰ ਨਹੀਂ ਹੈ, ਕਸੂਰ ਉਸ ਸਿਸਟਮ ਦਾ ਹੈ ਜਿਹੜਾ ਕਿ ਆਪਣੇ ਸ਼ਹਿਰੀਆਂ ਨੂੰ ਪਾਲ ਨਹੀਂ ਸਕਦਾ। ਕਸੂਰ ਉਹਨਾਂ ਦਾ ਹੈ ਜਿਹੜੇ ਸਾਰੇ ਵਸੀਲੇ ਆਪੇ ਹੀ ਸ਼ਿਉਂ ਕਰ ਗਈ ਰੋੜ ਕੇ ਆਪਣੇ ਘਰਾਂ ਨੂੰ ਲੈ ਜਾਂਦੇ ਨੇ, ਤੇ ਉਹ ਵਸੀਲੇ ਜਿਹੜੇ ਕਿ ਸਭ ਇਨਸਾਨਾਂ ਦੇ ਸਾਂਝੇ ਨੇ, ਉਹਨਾਂ ਵਸੀਲਿਆਂ 'ਤੇ ਜਦੋਂ ਤੁਸੀਂ ਡੱਕਾ ਲਾਓਗੇ, ਬੰਨ ਬਣਾਓਗੇ, ਕੋਈ ਪੁਲ ਨਹੀਂ ਬਣਨ ਦਿਓਗੇ, ਤੇ ਫਿਰ ਇੰਝ ਹੀ ਹੁੰਦਾ ਹੈ। ਬੇਕਸੂਰ ਜਾਂ ਘਰ ਛੱਡਦੇ ਨੇ ਜਾਂ ਉਹਨਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ। ਪਰ ਇਸ ਨਾਲ ਫਰਕ ਕੁਛ ਨਹੀਂ ਪੈਂਦਾ, ਭੁੱਖ ਉੱਥੇ ਹੀ ਰਹਿੰਦੀ ਹੈ, ਬੇਰੁਜ਼ਗਾਰੀ ਉੱਥੇ ਹੀ ਰਹਿੰਦੀ ਹੈ, ਦੁੱਖ ਜਿਹੜਾ ਹੋਰ ਵੱਧਦਾ ਜਾਂਦਾ, ਘਟਦਾ ਨਹੀਂ। ਇਸ ਲਈ ਕਿ ਸਾਡੇ ਇੱਥੇ ਸਿਰਫ ਚਿਹਰੇ ਬਦਲਦੇ ਨੇ, ਨਿਜ਼ਾਮ ਨਹੀਂ ਬਦਲਦਾ, ਤੇ ਕੋਈ ਨਹੀਂ ਜਾਣਦਾ ਸਾਡੇ ਨਾਲ ਹੋਏਗਾ ਕੀ, ਕੋਈ ਨਹੀਂ ਜਾਣਦਾ ਕਿ ਕੱਲ੍ਹ ਨੂੰ ਆਜਿਜ਼ ਆ ਕੇ ਤੰਗ ਆ ਕੇ ਅਸੀਂ ਕਰਾਂਗੇ ਕੀ। ਇਹ ਸਵਾਲੀਆ ਨਿਸ਼ਾਨ ਹੈ ਕਿ ਕੀ ਕਰ ਸਕਨੇ ਆ ਤੇ ਕੀ ਕੁਛ ਕਰਨਾ ਚਾਹੀਦਾ ਹੈ, ਤੇ ਕੀ ਅਸੀਂ ਨਹੀਂ ਕਰਨਾ ਚਾਹੀਦਾ ਉਹ ਕਰ ਸਕਨੇ ਆ ਇਸ ਭੁੱਖ ਦੇ ਵਿੱਚ। ਗੱਲ ਨਿੱਕੀ ਜਿਹੀ, ਯਾਰ ਫਰੂਖਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਖਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।